ਜਿਹੜੀਆਂ ਕੌਮਾਂ ਜਿਹੜੇ ਇੰਡੀਵਿਜੂਅਲ ਬੇਪਤ ਹੋ ਕੇ ਜਿਉਂਦੇ ਨੇ, ਬੇਆਬਰੂ ਹੋ ਕੇ ਜਿਉਂਦੇ ਨੇ, ਉਹ ਹਰਾਮਖੋਰ ਨੇ, ਹਲਾਲਖੋਰ ਨਹੀਂ ਨੇ। ਸਾਡੀ ਪ੍ਰੋਗਰਾਮਿੰਗ ਜ਼ੁਲਮ ਨੂੰ ਵੰਗਾਰਨ ਦੀ ਹੈ। ਜੇ ਸਿੱਖ ਚੋਂ ਚੈਲੰਜ ਕੱਢ ਦਿਓ, ਡਿਫਾਈਂਸ ਕੱਢ ਦਿਓ, ਵੰਗਾਰਨ ਦੀ ਗੱਲ ਕੱਢ ਦਿਓ, ਤੇ ਅਸੀਂ ਕਲਰਫੁਲ ਹਿੰਦੂ ਹਾਂ, ਰੰਗ ਬਰੰਗੀਆਂ ਆ ਪੱਗਾਂ ਬੰਨ੍ਹ ਕੇ, ਕੋਈ ਜਾਲੀ ਜਿਹੇ ਨਿਹੰਗ ਬਣੇ ਹੋਏ ਨੇ, ਕਿਸੇ ਤਿਲਕ ਲਾਇਆ ਹੈ, ਕੋਈ ਆਰਤੀ ਕਰ ਰਿਹਾ ਹੈ, ਕੋਈ ਹਵਨ ਕਰ ਰਿਹਾ ਹੈ, ਕੋਈ ਆ ਗੁਰਸਿਮਰਨ ਮੰਡ ਵਰਗਾ ਹਰ ਹਰ ਮਹਾਦੇਵ ਦਾ। ਇਹ ਸਾਰੀ ਉਹ ਕਲਾਸ ਹੈ ਜਿਹੜੇ ਸਿੱਖ ਬਾਣੇ ਨੂੰ, ਸਿੱਖੀ ਰੂਪ ਨੂੰ ਵਰਤ ਕੇ ਭਾਰਤ ਦੀ ਹਕੂਮਤ ਚਾਹੁੰਦੀ ਹੈ ਕਿ ਅਸੀਂ ਬਿਲਕੁਲ ਉਹਨਾਂ ਦਾ ਇੱਕ ਸੈਕਟ ਬਣ ਕੇ ਰਹਿ ਜਾਈਏ। ਹਿੰਦੂਤਵਾ ਦੇ ਖਾਰੇ ਸਮੁੰਦਰ ਦੇ ਵਿੱਚ ਉਹ ਸਿੱਖੀ ਨੂੰ ਇਵੇਂ ਹੀ ਡੋਬਣਾ ਚਾਹੁੰਦੇ ਨੇ ਜਿਵੇਂ ਉਹਨਾਂ ਨੇ ਬੁੱਧ ਧਰਮ ਦਾ ਖਾਤਮਾ ਕੀਤਾ ਹੈ, ਜਿਵੇਂ ਉਹਨਾਂ ਨੇ ਜੈਨ ਧਰਮ ਦਾ ਖਾਤਮਾ ਕੀਤਾ ਹੈ। ਪਿੱਛੇ ਇਹ ਫਰੋਡੀਆ ਬੈਠਾ ਕਵਾਤੜਾ, ਇਹ ਫੋਰਨ ਸੈਕਟਰੀ ਸੀ, ਇਹਦੇ ਹੁੰਦੇ ਹੀ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਨੀਤੀ ਪਲਾਨ ਹੋਈ ਤੇ ਸਾਹਮਣੇ ਇਹ ਫਰੋਡੀਆ ਗਾਂਧੀ, ਜਿਸ ਬਾਰੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਕਿਹਾ ਸੀ, whenever Gandhi has come to meet me, he has come to cheat me। ਇਹ ਗਾਂਧੀ ਹੈ, ਇਸ ਦੇ ਮੂੰਹ ਤੇ ਵੀ ਅਸੀਂ ਥੁੱਕਦੇ ਹਾਂ ਕਿਉਂਕਿ ਝੂਠ, ਫਰਾਡ ਇਹ ਇਹਨਾਂ ਦਾ DNA ਹੈ। ਅੱਜ ਪੰਜਾਬ ਉਸ ਕਿਸਮ ਦਾ ਖਿੱਤਾ ਬਣ ਚੁੱਕਾ ਹੈ ਜਿਹਨੂੰ ਹਰ ਹਾਲਤ ਦੇ ਵਿੱਚ BJP 2027 ਦੇ ਵਿੱਚ ਸਰ ਕਰਨਾ ਚਾਹੁੰਦੀ ਹੈ। ਸਾਡਾ ਦੁਸ਼ਮਣ ਮੁਗਲਾਂ ਤੋਂ ਵੱਧ ਜ਼ਾਲਮ ਹੈ ਤੇ ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਹੈ, ਦੋਵਾਂ ਦਾ ਕੰਬੀਨੇਸ਼ਨ ਹੈ। ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਐਵੇਂ ਭਰਮ ਹੈ ਸਾਡੇ ਕਾਤਲਾਂ ਨੂੰ, ਐਵੇਂ ਭਰਮ ਹੈ ਸਾਡੇ ਕਾਤਲਾਂ ਨੂੰ, ਅਸੀਂ ਹੋਵਾਂਗੇ 2 ਜਾਂ 4 ਲੋਕੋ, ਕਤਲ ਕੀਤਿਆਂ ਕਦੇ ਵੀ ਮੁੱਕਣੀ ਨਹੀਂ, ਇੰਨੀ ਲੰਮੀ ਹੈ ਸਾਡੀ ਕਤਾਰ ਲੋਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 15 ਅਗਸਤ 2026 ਧੋਖਾ ਦਿਵਸ, ਬਲੈਕ ਡੇ, ਬਿਟਰੇਅਲ ਡੇ, ਜੋ ਮਰਜ਼ੀ ਨਾ ਇਸ ਨੂੰ ਦੇ ਲਈਏ, ਪਰ ਇਹ ਇੱਕ ਹਕੀਕਤ ਹੈ ਕਿ ਜਿਹੜੀਆਂ ਕੌਮਾਂ ਸਮੇਂ ਦੇ ਹਾਣ ਦੀਆਂ ਨਹੀਂ ਹੁੰਦੀਆਂ ਜਾਂ ਉਹਨਾਂ ਦੀ ਲੀਡਰਸ਼ਿਪ ਸਮੇਂ ਦੇ ਹਾਣ ਦੀ ਨਹੀਂ ਹੁੰਦੀ, ਇਤਿਹਾਸ ਉਹਨਾਂ ਨੂੰ ਮੁਆਫ ਨਹੀਂ ਕਰਦਾ ਤੇ ਉਹਨਾਂ ਨੂੰ ਮੁਸੀਬਤਾਂ ਚੋਂ ਲੰਘਣਾ ਪੈਂਦਾ ਹੈ। 47 ਦੌਰ ਦੇ ਵਿੱਚ ਸਾਡੀ ਅਕਾਲੀ ਲੀਡਰਸ਼ਿਪ, ਉਹ ਮਾਸਟਰ ਤਾਰਾ ਸਿੰਘ ਹੋਏ, ਬਲਦੇਵ ਸਿੰਘ ਹੋਏ, ਗਿਆਨੀ ਕਰਤਾਰ ਸਿੰਘ ਹੋਣ, ਉਹ ਪੂਰੀ ਤਰ੍ਹਾਂ ਫੇਲ ਹੋਏ। ਉਹ ਕਹਾਣੀ ਨਾ ਸਿਰਫ ਕਾਂਗਰਸੀ ਨੇਤਾਵਾਂ ਜਾਂ ਹਿੰਦੂਆਂ ਦੀ ਬਿਟਰੇਅਲ ਦੀ ਹੈ, ਉਹ ਕਹਾਣੀ ਸਾਡੀ ਲੀਡਰਸ਼ਿਪ ਦੀ ਨਾਅਹਿਲੀਅਤ, ਨਕੰਮੇਪਨ, ਸਮੇਂ ਦੇ ਹਾਣ ਦੀ ਨਾ ਹੋਣ ਦੀ ਵੀ ਹੈ। ਜਿਸ ਪਰ ਥਾਏ ਅਕਸਰ ਮੈਂ ਉਰਦੂ ਦਾ ਇੱਕ ਕਪਲੇਟ दोहराता कि वो वक्त भी देखा तारीख की घड़ियों ने, जब लम्हों ने खता की सदियों ने सजा पाई। एक मौका असी गवाया, फरंगी की गुलामी चों निकल के उन्हां दी गुलामी च फसे जिन्हां ने 1000 साल जुत्तियां खाधियां। वो भावें मुगल सन, ਉਹਨਾਂ ਤੋਂ ਪਹਿਲਾਂ ਪਠਾਨ ਸਨ, ਜਾਂ ਕਦੇ ਹੁਣ ਆਏ ਜਾਂ ਹੋਰ ਲੋਕ ਆਏ ਜਿਨ੍ਹਾਂ ਨੇ ਸਿਰਫ ਸਰੈਂਡਰ ਕਰਨਾ ਸਿੱਖਿਆ ਸੀ ਔਰ ਜਿਨ੍ਹਾਂ ਨੇ ਆਪਣੀ ਸੰਸਕ੍ਰਿਤ ਜ਼ਬਾਨ ਦੇ ਵਿੱਚ ਇਹ ਸ਼ਲੋਕ ਘੜ ਕੇ ਪਾਇਆ, ਦਿੱਲੀਸ਼ਵਰੋ ਈਸ਼ਵਰੋ, ਕਿ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ। ਪਰ ਉਸ ਧਰਤੀ ਤੇ ਅਕਾਲ ਪੁਰਖ ਮਿਹਰਬਾਨ ਹੋਏ। 558 ਵਰੇ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਪ੍ਰਕਾਸ਼ਮਾਨ ਹੁੰਦੇ ਨੇ, ਉਸ ਧਰਤੀ ਦਾ ਖਮੀਰ ਬਦਲਦਾ ਹੈ। ਉਸ ਧਰਤੀ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ, ਉਹ ਬੇਸ਼ੱਕ
ਉਸ ਵੇਲੇ ਦੇ ਪਠਾਨ ਹਾਕਮ ਹੋਣ। ਇਬਰਾਹਿਮ ਲੋਧੀ ਉਸ ਵੇਲੇ ਦਿੱਲੀ ਤਖਤ ਤੇ ਸੀ ਜਦੋਂ ਗੁਰੂ ਨਾਨਕ ਪਾਤਸ਼ਾਹ ਪ੍ਰਕਾਸ਼ਮਾਨ ਹੋਏ। 1526 ਦੇ ਵਿੱਚ ਬਾਬਰ ਹਮਲਾਵਰ ਹੋਇਆ ਏਮਨਾਬਾਦ ਸ਼ਹਿਰ ਦੇ ਅੰਦਰ, ਔਰ ਉਸ ਧਰਤੀ ਤੇ ਜਿਹੜਾ ਦਿਲੀਸ਼ਵਰੋ ਈਸ਼ਵਰੋ ਕਹਿਣਾ ਗਿੱਝਿਆ ਹੋਇਆ ਸੀ, ਇਹ ਬੁਲੰਦ ਆਵਾਜ਼ ਉੱਠੀ, ਰਾਜੇਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰਤ ਪਿੱਤ ਕੁੱਤਿਓ ਚਟ ਜਾਓ। ਉਸ ਧਰਤੀ ਦੇ ਉੱਤੇ ਆਵਾਜ਼ ਉੱਠੀ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ। ਪਾਪ ਦੀ ਜੰਜ ਬਾਬਰ ਨੂੰ ਲਲਕਾਰਿਆ ਕਿ ਤੇਰੀ ਫੌਜ ਪਾਪ ਦੀ ਜੰਜ ਹੈ, ਤੇ ਗੁਰੂ ਨਾਨਕ ਪਾਤਸ਼ਾਹ ਦੀ ਆਮਦ ਨੇ ਉਹਨਾਂ ਨੇ ਬਾਬਰ ਦੀ ਜੇਲ੍ਹ ਵੀ ਕੱਟੀ। ਅੱਜ ਅਸੀਂ ਪੋਲੀਟੀਕਲ ਪ੍ਰਿਜ਼ਨਰਸ ਦੀ ਗੱਲ ਕਰਦੇ ਹਾਂ। ਤੁਸੀਂ ਅੱਜ ਦਾ ਸੋਸ਼ਲ ਮੀਡੀਆ ਦੇਖਿਆ ਹੋਵੇਗਾ ਕਿ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜਾ ਇਨਸਾਫ ਮੋਰਚਾ ਪਿਛਲੇ 4 ਸਾਲ ਤੋਂ ਲਗਾਤਾਰਤਾ ਨਾਲ ਚੱਲ ਰਿਹਾ ਹੈ, ਅੱਜ ਜਦੋਂ ਕਿ ਪੀਸਫੁਲ ਢੰਗ ਦੇ ਨਾਲ ਉਹ ਮਾਰਚ ਗਵਰਨਰ ਦੇ ਘਰ ਵੱਲ ਵੱਧ ਰਿਹਾ ਸੀ, ਕਿਵੇਂ ਪਾਣੀ ਦੀਆਂ ਕੈਨਨਸ ਦੇ ਨਾਲ, ਅਥਰੂ ਗੈਸ ਦੇ ਨਾਲ ਜਿਹੜਾ ਉਸ ਨੂੰ ਡਿਸਪਰਸ ਕੀਤਾ ਗਿਆ। ਇਸੇ ਕਿਸਮ ਦੇ ਜ਼ੁਲਮ ਜਦੋਂ ਅਸੀਂ ਦਿੱਲੀ ਤਖਤ ਵੱਲ ਨਜ਼ਰ ਮਾਰਦੇ ਹਾਂ, ਗੁਰੂ ਨਾਨਕ ਪਾਤਸ਼ਾਹ ਜਦੋਂ ਬਾਬਰ ਦੀ ਕੈਦ ਦੇ ਵਿੱਚ ਨੇ, ਬੇਸ਼ੱਕ ਅਸੀਂ ਹਰ ਦੌਰ ਨੂੰ ਥੋੜਾ ਜਿਹਾ ਚਮਤਕਾਰੀ ਦੌਰ ਬਣਾ ਦਿੰਦੇ ਹਾਂ, ਪਰ ਮੁੱਢਲੀ ਗੱਲ ਇਹ ਹੈ ਕਿ ਗੁਰੂ ਨਾਨਕ ਪਾਤਸ਼ਾਹ ਉਦੋਂ ਏਮਨਾਬਾਦ ਚ ਆਏ ਜਦੋਂ ਉਹਨਾਂ ਨੂੰ ਪਤਾ ਹੈ ਕਿ ਬਾਬਰ ਹਮਲਾਵਰ ਹੋ ਚੁੱਕਾ ਹੈ, ਤੇ ਜਦੋਂ ਬਾਬਰ ਦੀ ਜੇਲ੍ਹ ਦੇ ਵਿੱਚੋਂ ਚੱਕੀ ਪੀਸਦੇ ਨੇ ਤੇ ਉਹਨਾਂ ਨੂੰ ਬਾਬਰ ਆ ਕੇ ਦੇਖਦਾ, ਕਿਉਂਕਿ ਜਿੰਨੇ ਉਜ਼ਬੇਕ ਜਾਂ ਇਸ ਖਿੱਤੇ ਦੇ ਜਿਹੜੇ ਲੋਕ ਨੇ ਸੂਫੀ ਇਸਲਾਮ 'ਚ ਯਕੀਨ ਰੱਖਦੇ ਸੀ, ਉਹਨਾਂ ਨੂੰ ਨਜ਼ਰ ਆਇਆ ਕਿ ਕੋਈ ਅੱਲਾਹ ਤਾਲਾ ਨੂੰ ਮਿਲਿਆ ਹੋਇਆ ਪਹੁੰਚਿਆ ਹੋਇਆ ਫਕੀਰ ਹੈ। ਉਸ ਨੇ ਸ਼ਰਤ ਰੱਖੀ, ਉਹਨੇ ਕਿਹਾ ਕਿ ਤੁਹਾਨੂੰ ਰਿਹਾ ਕੀਤਾ ਜਾਂਦਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਪ੍ਰੀ ਕੰਡੀਸ਼ਨ ਰੱਖੀ ਕਿ ਲੁੱਟਮਾਰ ਕਤਲੋਗਾਰਦ ਬੰਦ ਕਰੋ, ਜਿੰਨੇ ਕੈਦੀ ਜੇਲ੍ਹ 'ਚ ਨੇ ਸਾਰਿਆਂ ਨੂੰ ਰਿਹਾ ਕਰੋ। ਸੋ ਅੱਜ ਜਦੋਂ ਅਸੀਂ ਪੋਲੀਟੀਕਲ ਪ੍ਰਿਜ਼ਨਰਸ ਦੀ ਗੱਲ ਕਰਦੇ ਹਾਂ, ਇਹ ਕਹਾਣੀ ਗਵਾਲੀਅਰ ਦੇ ਕਿਲੇ ਨਾਲ ਨਹੀਂ। ਬਹੁਤ ਵਾਰ ਅਸੀਂ 6ਵੇਂ ਪਾਤਸ਼ਾਹ ਨੂੰ ਬੰਦੀ ਛੋੜ ਦਾਤਾ ਕਰਕੇ ਸੰਬੋਧਨ ਕਰਦੇ ਹਾਂ, 52 ਰਾਜਿਆਂ ਦੀ ਰਿਹਾਈ ਦੀ ਗੱਲ ਕਰਦੇ ਹਾਂ, ਪਰ ਇਹ ਗੁਰੂ ਨਾਨਕ ਪਾਤਸ਼ਾਹ ਨੇ ਹੀ ਪ੍ਰੀ ਕੰਡੀਸ਼ਨ ਰੱਖ ਕੇ ਦੱਸ ਦਿੱਤਾ ਸੀ ਆਪਣੀ ਉਮਤ ਨੂੰ, ਆਪਣੀ ਆਉਣ ਵਾਲੀ ਕੌਮ ਨੂੰ, ਕਿ ਇਹਨਾਂ ਰਸਤਿਆਂ 'ਚੋਂ ਗੁਜ਼ਰਨਾ ਪੈਣਾ, ਆਨ ਅਣਖ ਦੇ ਨਾਲ ਜਿਉਣਾ, ਇਹ ਹੀ ਰੂਹਾਨੀ ਇਨਸਾਨ ਹੋਣਾ ਹੁੰਦਾ ਹੈ। ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਹੈ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਜਿਹੜੀਆਂ ਕੌਮਾਂ, ਜਿਹੜੇ ਇੰਡੀਵਿਜੂਅਲ ਬੇਪਤ ਹੋ ਕੇ ਜਿਉਂਦੇ ਨੇ, ਬੇਆਬਰੂ ਹੋ ਕੇ ਜਿਉਂਦੇ ਨੇ, ਉਹ ਹਰਾਮ ਖੋਰ ਨੇ, ਹਲਾਲ ਖੋਰ ਨਹੀਂ ਨੇ। ਤੇ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ, ਇਹੀ ਕਾਰਨ ਹੈ ਕਿ ਜਦੋਂ ਪ੍ਰੋਫੈਸਰ ਪੂਰਨ ਸਿੰਘ ਵੱਡੇ ਸਾਡੇ ਮਿਸਟਿਕ ਸ਼ਾਇਰ 20ਵੀਂ ਸਦੀ ਦੇ, ਜਿਨ੍ਹਾਂ ਤੋਂ ਬਾਅਦ ਜਦੋਂ ਅਸੀਂ ਹਰਿੰਦਰ ਸਿੰਘ ਮਹਿਬੂਬ ਦਾ ਜ਼ਿਕਰ ਕਰਦੇ ਤਾਂ ਮੈਂ ਸਮਝਦਾ ਵੀ ਪ੍ਰੋਫੈਸਰ ਪੂਰਨ ਸਿੰਘ ਤੋਂ ਬਾਅਦ ਹਰਿੰਦਰ ਸਿੰਘ ਮਹਿਬੂਬ ਉਸ ਲਾਈਨ ਤੇ ਆਏ। ਪ੍ਰੋਫੈਸਰ ਪੂਰਨ ਸਿੰਘ ਜਦੋਂ ਸਿੱਖ ਨੂੰ ਬਿਆਨਦੇ ਨੇ ਤੇ ਉਹ ਕਹਿੰਦੇ ਨੇ, ਧੁਰਥੀ ਆਜ਼ਾਦ ਇਹ ਸਤਿਗੁਰ ਦੇ ਬੰਦੇ, ਇਹ ਸਤਿਗੁਰੂ ਦੇ ਅਕਾਲ ਪੁਰਖ ਦਾ ਸਾਜਿਆ ਹੋਇਆ ਸਿੱਖ ਹੈ ਜਿਹੜਾ ਧੁਰ ਤੋਂ ਆਜ਼ਾਦ ਹੈ। ਤੇ ਜਦੋਂ ਉਹ ਪੰਜਾਬ ਵੱਲ ਨਜ਼ਰ ਮਾਰਦੇ ਨੇ ਤੇ ਉਹਨਾਂ ਦੀ ਨਜ਼ਮ ਦੇ ਇਹ ਬੋਲ, ਇਹ ਬੇਪਰਵਾਹ ਪੰਜਾਬ ਦੇ ਮੌਤ ਨੂੰ ਮਖੌਲਾ ਕਰਨ, ਮਰਨ ਥੀ ਨਹੀਂ ਡਰਦੇ, ਪਿਆਰ ਨਾਲ ਇਹ ਕਰਨ ਗੁਲਾਮੀ, ਜਾਨ ਕੋ ਆਪਣੀ ਵਾਰ ਦਿੰਦੇ, ਪਰ ਟੈ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਂਗਾ ਮੋਢੇ ਤੇ ਉਲਾਰ ਕੇ। ਇਹ ਕਰੈਕਟਰ ਹੈ ਸਿੱਖ ਦਾ। ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਉਹ ਪਿਤਾ ਜਿਨ੍ਹਾਂ ਨੇ ਇਹ ਸਾਨੂੰ ਜਾਚ ਸਿਖਾਈ। ਜਦੋਂ ਅਕਾਲ ਤਖਤ ਦੀ ਸਿਰਜਣਾ ਹੁੰਦੀ ਹੈ, ਮੀਰੀ ਪੀਰੀ ਦੀਆਂ 2 ਤਲਵਾਰਾਂ ਗੁਰੂ ਹਰਗੋਬਿੰਦ ਸਾਹਿਬ ਪਹਿਨਦੇ ਨੇ, ਔਰ ਪਹਿਲੀ ਵਾਰ ਜਿਹੜੀ ਢਾਡੀ ਰਬਾਬੀ ਭਾਈ ਨੱਥਾ ਤੇ ਅਬਦੁੱਲਾ ਲਾਉਂਦੇ ਨੇ ਅਕਾਲ ਤਖਤ ਤੇ, ਉਹ ਸੀ ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਸੋ ਸਾਡੀ ਗੁੜਤੀ, ਸਾਡੀ ਟ੍ਰੇਨਿੰਗ, ਸਾਡੀ ਪ੍ਰੋਗਰਾਮਿੰਗ ਜ਼ੁਲਮ ਨੂੰ ਵੰਗਾਰਨ ਦੀ ਹੈ। ਜੇ ਸਿੱਖ ਚੋਂ ਚੈਲੰਜ ਕੱਢ ਦਿਓ, ਡਿਫਾਇੰਸ ਕੱਢ ਦਿਓ, ਵੰਗਾਰਨ ਦੀ ਗੱਲ ਕੱਢ ਦਿਓ, ਤੇ ਅਸੀਂ ਕਲਰਫੁਲ ਹਿੰਦੂ ਹਾਂ, ਰੰਗ ਬਰੰਗੀਆਂ ਆ ਪੱਗਾਂ ਬੰਨ੍ਹ ਕੇ, ਕੋਈ ਜਾਲੀ ਜਿਹੇ ਨਿਹੰਗ ਬਣੇ ਹੋਏ ਨੇ, ਕਿਸੇ ਤਿਲਕ ਲਾਇਆ, ਕੋਈ ਆਰਤੀ ਕਰ ਰਿਹਾ, ਕੋਈ ਹਵਨ ਕਰ ਰਿਹਾ, ਕੋਈ ਆ ਗੁਰਸਿਮਰਨ ਮੰਡ ਵਰਗਾ ਹਰ ਹਰ ਮਹਾਦੇਵ ਕਾ। ਇਹ ਸਾਰੀ ਉਹ ਕਲਾਸ ਹੈ ਜਿਹੜੇ ਸਿੱਖ ਬਾਣੇ ਨੂੰ
ਸਿੱਖੀ ਰੂਪ ਨੂੰ ਵਰਤ ਕੇ ਭਾਰਤ ਦੀ ਹਕੂਮਤ ਚਾਹੁੰਦੀ ਹੈ ਕਿ ਅਸੀਂ ਬਿਲਕੁਲ ਉਹਨਾਂ ਦਾ ਇੱਕ ਸੈਕਟ ਬਣ ਕੇ ਰਹਿ ਜਾਈਏ। ਹਿੰਦੂਤਵਾ ਦੇ ਖਾਰੇ ਸਮੁੰਦਰ ਦੇ ਵਿੱਚ ਉਹ ਸਿੱਖੀ ਨੂੰ ਇਵੇਂ ਹੀ ਡੋਬਣਾ ਚਾਹੁੰਦੇ ਨੇ ਜਿਵੇਂ ਉਹਨਾਂ ਨੇ ਬੁੱਧ ਧਰਮ ਦਾ ਖਾਤਮਾ ਕੀਤਾ ਹੈ, ਜਿਵੇਂ ਉਹਨਾਂ ਨੇ ਜੈਨ ਧਰਮ ਦਾ ਖਾਤਮਾ ਕੀਤਾ ਹੈ। ਫਰਕ ਸਿਰਫ ਇੰਨਾ ਹੈ ਕਿ ਗੁਰੂ ਨੇ ਸਾਡੇ ਗਾਤਰੇ ਕਿਰਪਾਨ ਪਾਈ ਹੋਈ ਹੈ। ਕਿਰਪਾਨ ਜਿਵੇਂ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸਨ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਫਰਮਾਇਆ ਕਰਦੇ ਸਨ ਕਿ ਇਹ ਦੋ ਲਫ਼ਜ਼ਾਂ ਦਾ ਮੇਲ ਹੈ, ਕਿਰਪਾ ਤੇ ਆਨ। ਕਿਰਪਾ ਬਖਸ਼ਿਸ਼ ਨੂੰ ਕਹਿੰਦੇ ਨੇ, ਗ੍ਰੇਸ ਨੂੰ ਕਹਿੰਦੇ ਨੇ, ਬਲੈਸਿੰਗ ਨੂੰ ਕਹਿੰਦੇ ਨੇ, ਅਕਾਲ ਪੁਰਖ ਦੀ ਬਖਸ਼ਿਸ਼, ਜੋ ਕਿ ਖਾਲਸਾ ਅਕਾਲ ਪੁਰਖ ਦੀ ਮੌਜ ਦੇ ਵਿੱਚ ਪੈਦਾ ਹੋਇਆ ਹੈ। ਖਾਲਸਾ ਅਕਾਲ ਪੁਰਖ ਦੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਸੋ ਉਹਦੀ ਕਿਰਪਾ ਦਾ ਪਾਤਰ ਹੈ ਆਨ। ਆਨ ਅਣਖ ਨੂੰ ਕਹਿੰਦੇ ਨੇ, ਗੈਰਤ ਨੂੰ ਕਹਿੰਦੇ ਨੇ, ਸਵੈਮਾਨ ਨੂੰ ਕਹਿੰਦੇ ਨੇ, ਸੈਲਫ ਰਿਸਪੈਕਟ ਨੂੰ ਕਹਿੰਦੇ ਨੇ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਨੂੰ ਕਹਿੰਦੇ ਨੇ। ਇਹ ਸਾਡੀ ਮੁੱਢਲੀ ਪ੍ਰੋਗਰਾਮਿੰਗ ਹੈ। ਨੰਬਰ ਮੈਟਰ ਨਹੀਂ ਕਰਦੇ। ਭਾਈ ਹਿੰਮਤ ਸਿੰਘ ਜੀ ਨੇ ਬਿਲਕੁਲ ਠੀਕ ਕਿਹਾ। ਸਰ ਬਲਵਿੰਦਰ ਸਿੰਘ ਚੱਠਾ ਹੋਰਾਂ ਨੇ ਵੀ ਇਹ ਸ਼ਬਦ ਕਹੇ, ਜਦੋਂ ਤੱਕ ਸਾਡੇ ਇਤਿਹਾਸ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦੀ ਕਹਾਣੀ ਜਿਉਂਦੀ ਹੈ, ਅਸੀਂ ਗਿਣਤੀਆਂ ਮਿਣਤੀਆਂ ਦੇ ਵਿੱਚ ਨਹੀਂ ਪੈਂਦੇ। ਜਦੋਂ ਅਸੀਂ ਸਿੱਖ ਜਾਂ ਸਿੰਘ ਉਸ ਦਾ ਸ਼ੇਰ ਦੇ ਨਾਲ ਮੁਕਾਬਲਤਨ ਗੱਲ ਕਰਦੇ ਹਾਂ ਤੇ ਸ਼ੇਰਾਂ ਦੇ ਕਦੇ ਝੁੰਡ ਨਹੀਂ ਹੁੰਦੇ। ਸ਼ੇਰ ਕੱਲੋ ਕੱਲੇ ਇੱਕ ਜੰਗਲ ਦਾ ਜਿਹੜਾ ਉਹ ਬਾਦਸ਼ਾਹ ਹੁੰਦਾ ਹੈ, ਪਰ ਸ਼ੇਰ ਹੁੰਦਾ ਹੈ, ਉਸ ਦੀ ਪਵਕਾਰ 'ਚ ਵੀ ਤਾਕਤ ਹੁੰਦੀ ਹੈ। ਉਸ ਦੇ ਵਿੱਚ ਉਹ ਸਾਰੇ ਗੁਣ ਨੇ ਜਿਹੜੇ ਕਿਸੇ ਸਵੈਮਾਨੀ ਇਨਸਾਨ ਦੇ ਵਿੱਚ ਹੁੰਦੇ ਨੇ। ਇਹ ਗੁਰੂ ਨੇ ਸਾਡੇ ਤੇ ਰਹਿਮਤ ਕੀਤੀ ਹੈ ਕਿ ਸਾਨੂੰ ਸਿੰਘ ਬਣਾਇਆ, ਸਾਨੂੰ ਉਸ ਲੈਵਲ ਦੇ ਉੱਤੇ ਲਿਆ ਕੇ ਖੜਾ ਕੀਤਾ। ਇਹ ਠੀਕ ਹੈ ਕਿ ਜਦੋਂ ਤੁਸੀਂ ਜ਼ੁਲਮ ਨੂੰ ਵੰਗਾਰਦੇ ਹੋ ਉਦੋਂ ਤੁਹਾਨੂੰ ਘੱਲੂਕਾਰਿਆਂ 'ਚੋਂ ਗੁਜ਼ਰਨਾ ਪੈਂਦਾ ਹੈ। 18ਵੀਂ ਸਦੀ ਦਾ ਸਾਡਾ ਇਤਿਹਾਸ ਵੱਡਾ ਘੱਲੂਕਾਰ ਹੈ, ਛੋਟਾ ਘੱਲੂਕਾਰ ਹੈ। 1699 'ਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ। 1799 'ਚ ਲਾਹੌਰ ਤਖਤ ਦੇ ਉੱਤੇ 19 ਸਾਲਾਂ ਦਾ ਗੱਭਰੂ ਸਰਦਾਰ ਚੜ੍ਹਤ ਸਿੰਘ ਦਾ ਪੋਤਾ, ਸਰਦਾਰ ਮਹਾਂ ਸਿੰਘ ਦਾ ਪੁੱਤਰ ਮਹਾਰਾਜਾ ਰਣਜੀਤ ਸਿੰਘ ਤਖਤ ਦੇ ਉੱਤੇ ਬੈਠਦੇ ਨੇ। ਔਰ ਤੁਸੀਂ ਜੇ ਇਹ ਜਨਰੇਸ਼ਨ ਵਾਈਜ਼ ਜਿਹੜੀ ਉਸ ਸਟਰਗਲ ਦੀ ਗੱਲ ਕਰੋ, ਇਸ ਨੂੰ ਈਵਨ ਮੁਸਲਮਾਨ ਇਤਿਹਾਸਕਾਰਾਂ ਨੇ ਵੀ ਰਿਕਾਰਡ ਕੀਤਾ ਕਿ ਜਦੋਂ ਸ਼ਾਹ ਜਮਾਨ, ਹੁਣ ਅਹਿਮਦ ਸ਼ਾਹ ਅਬਦਾਲੀ 17 ਵਾਰ ਆਇਆ, ਉਸ ਦਾ ਮੁੰਡਾ ਤੈਮੂਰ ਵੀ ਕਈ ਵਾਰ ਆਇਆ, ਫਿਰ ਉਸ ਦਾ ਪੋਤਾ ਸ਼ਾਹ ਜਮਾਨ ਉਹ ਲਾਹੌਰ ਦੇ ਕਿਲੇ ਦੇ ਉੱਤੇ ਕਾਬਜ਼ ਹੈ। ਔਰ ਸੰਮਣ ਬੁਰਜ ਹੈ ਜਿਸ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ 19 ਸਾਲਾਂ ਦਾ ਘੋੜਾ ਦੌੜਾ ਕੇ ਖੜਾ ਹੋ ਜਾਂਦਾ ਹੈ ਤੇ ਵੰਗਾਰਦਾ ਕਿ ਉਹ ਅਹਿਮਦ ਸ਼ਾਹ ਅਬਦਾਲੀ ਦੇ ਪੋਤਰਿਆ ਬਾਹਰ ਨਿਕਲ ਤੇ ਚੜ੍ਹਤ ਸਿੰਘ ਦੇ ਪੋਤਰੇ ਦੇ ਹੱਥ ਦੇਖ। ਇਹ ਹੈ ਜਦੋਂ ਅਸੀਂ ਇਤਿਹਾਸ ਨੂੰ ਇਨ ਕੰਟੀਨਿਊਟੀ ਦੇਖਦੇ ਹਾਂ। ਵਕਤ ਚੰਗੇ ਜਾਂ ਮਾੜੇ ਆਉਂਦੇ ਨੇ। ਪੰਜਾਬ 'ਚ ਵੀ ਉਹ ਵਕਤ ਆਇਆ ਕਿ ਲਾਹੌਰ, ਅੰਮ੍ਰਿਤਸਰ ਤੋਂ ਲੈ ਕੇ ਪੰਜਾਬ ਦੇ ਵੱਡੇ ਸ਼ਹਿਰਾਂ 'ਚ ਢਿੰਡੋਰਾ ਪਿੱਟ ਦਿੱਤਾ ਗਿਆ ਸੀ ਵੇਲੇ ਦੀ ਹਕੂਮਤ ਵੱਲੋਂ ਕਿ ਅਸੀਂ ਸਾਰਿਆਂ ਸਿੱਖਾਂ ਨੂੰ ਖਤਮ ਕਰ ਦਿੱਤਾ। ਹੁਣ ਸਿੱਖ ਨਾਂ ਦੀ ਕੋਈ ਨਸਲ ਇੱਥੇ ਨਹੀਂ ਐਗਜ਼ਿਸਟ ਕਰਦੀ। ਤੁਸੀਂ ਵਾਕਿਫ ਹੋ ਕਿ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਉਹ ਕੋਈ ਬੁੱਢੇ ਨਹੀਂ ਨੇ, ਨੌਜਵਾਨ ਨੇ। ਅਸੀਂ ਤਾਂ ਬਾਬਾ ਲਫ਼ਜ਼ ਜਿਹੜਾ ਸ਼ਹੀਦੀ ਨੂੰ ਹਾਸਲ ਕਰ ਲੈਂਦਾ ਹੈ। ਸਾਡੇ ਲਈ 7 ਤੇ 9 ਸਾਲ ਦੇ ਜ਼ੋਰਾਵਰ ਸਿੰਘ, ਫਤਿਹ ਸਿੰਘ ਵੀ ਬਾਬੇ ਨੇ। ਬੋਤਾ ਸਿੰਘ, ਗਰਜਾ ਸਿੰਘ ਵੀ ਭਰ ਜਵਾਨੀ 'ਚ ਨੇ। ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਵਿੱਚ ਇਸ਼ਨਾਨ ਕਰਨ ਦੀ ਚਾਹਨਾ, ਕਿਉਂਕਿ ਚੋਰੀ ਛਿਪੇ ਸਿੱਖ ਇਸ਼ਨਾਨ ਕਰਦੇ ਸੀ। ਬੇਸ਼ੱਕ ਦਰਬਾਰ ਸਾਹਿਬ ਮੁਗਲਾਂ ਦੇ ਕਬਜ਼ੇ 'ਚ ਸੀ। ਜਾਣ ਲੱਗੇ ਆਪਣੀ ਦਸਤਾਰ ਹੈ ਉੱਪਰ ਚੁੱਕ ਕੇ ਘੋੜੇ ਨੂੰ ਅੱਡੀ ਲਾ ਕੇ ਦੱਸ ਜਾਂਦੇ ਸੀ ਕਿ ਸਿੱਖ ਇਸ਼ਨਾਨ ਕਰਕੇ ਚੱਲੇ ਨੇ ਦਰਬਾਰ ਸਾਹਿਬ ਸਾਡੇ। ਹੁਣ ਉਹਨਾਂ ਦੇ ਕੰਨਾਂ 'ਚ ਆਵਾਜ਼ ਪੈਂਦੀ ਹੈ, ਲੁਕੇ ਹੋਏ ਨੇ ਝਾੜੀਆਂ ਦੇ ਪਿੱਛੇ, ਰਾਤ ਨੂੰ ਉਹ ਟਰੈਵਲ ਕਰਦੇ ਨੇ, ਦਿਨੇ ਜਿਹੜਾ ਹਾਈਟ ਦੇ ਵਿੱਚ ਹਾਈਡਿੰਗ ਚਲੇ ਜਾਂਦੇ ਨੇ। ਇੱਕ ਮੁਸਲਮਾਨ ਲੰਘ ਰਿਹਾ ਕੋਈ, ਕਿਉਂਕਿ ਇਨਾਮ ਸੀ ਸਿਰਾਂ ਦੇ ਰੱਖੇ ਹੋਏ, ਉਹ ਕਹਿੰਦਾ ਵੀ ਸਿੱਖ ਲੁਕੇ ਲੱਗਦੇ ਨੇ। ਉਹ ਕਹਿੰਦੇ ਨਹੀਂ, ਸਿੱਖ ਕਦੇ ਲੁਕਦੇ ਨਹੀਂ ਹੁੰਦੇ, ਸਿੱਖ ਵੰਗਾਰ ਕੇ ਲੰਘ ਜਾਂਦੇ ਨੇ। ਪਰ ਇਹ ਗੱਲ ਬੋਲੀ ਜਿਹੜੀ ਹੈ ਇਹ ਉਹਨਾਂ ਦੇ ਸੀਨੇ 'ਚ ਲੱਗਦੀ ਹੈ। ਤੁਸੀਂ ਵਾਕਿਫ ਹੋ ਜਿਹੜਾ ਸਭ ਤੋਂ ਛੋਟਾ ਸਿੱਖ ਰਾਜ ਹੈ, ਅਸੀਂ 18ਵੀਂ ਸਦੀ 3 ਵਾਰ ਸਿੱਖ ਰਾਜ ਸਥਾਪਿਤ ਕੀਤੇ ਨੇ। ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਥੱਲੇ 1710 ਤੋਂ 1716 ਤੱਕ ਸਿੱਖ ਮਿਸਲਾਂ ਦਾ ਪੀਰੀਅਡ ਮਹਾਰਾਜਾ ਰਣਜੀਤ ਸਿੰਘ ਤੱਕ ਜਿਹੜਾ ਐਂਡ ਹੁੰਦਾ ਤੇ ਇਹ 48 ਘੰਟੇ ਜਾਂ 72 ਘੰਟੇ ਜਾਂ ਇੱਕ ਹਫ਼ਤਾ ਕਿੰਨੀ ਦੇਰ ਰਾਜ ਰਿਹਾ ਬੋਤਾ ਸਿੰਘ, ਗਰਜਾ ਸਿੰਘ ਦਾ। ਉਹਨਾਂ ਨੇ ਸ਼ਾਹੀ ਚੁੰਗੀ ਦੇ ਉੱਤੇ ਅੰਮ੍ਰਿਤਸਰ, ਲਾਹੌਰ ਦੇ ਉੱਤੇ ਕਿ ਭਾਈ ਆ ਸਾਡਾ ਟੈਕਸ ਹੈ, ਗੱਡੇ ਦਾ ਆਨਾ ਇੰਨਾ ਖੋਤਾ, ਇੰਨਾ ਜਿਹੜਾ ਉਹ ਪੈਦਲ, ਔਰ ਉਹ ਵਸੂਲ ਕਰਦੇ ਨੇ ਉਸ ਨੂੰ। ਇਹ ਸਿੱਖੀ ਸਪਿਰਿਟ ਹੈ। ਇਸ ਗੱਲ ਦੀ ਪਰਵਾਹ ਨਹੀਂ ਹੈ ਕਿ ਪ੍ਰੋਟੈਸਟ ਦੇ ਵਿੱਚ ਹਜ਼ਾਰਾਂ ਇਕੱਠੇ ਹੋਏ ਨੇ ਕਿ ਸੈਂਕੜਿਆਂ ਹੋਏ ਨੇ।
ਪਰ ਜਦੋਂ ਤੱਕ ਇਸ ਪਲੈਨਟ ਦੇ ਉੱਤੇ, ਇਸ ਧਰਤੀ ਤੇ 8 ਬਿਲੀਅਨ ਲੋਕ ਰਹਿੰਦੇ ਨੇ, ਜਦੋਂ ਤੱਕ ਇੱਕ ਵੀ ਸਿੱਖ ਜਿਉਂਦਾ ਹੈ ਤੇ ਉਹ ਬਾਂਹ ਖੜੀ ਕਰਕੇ ਖਾਲਿਸਤਾਨ ਜ਼ਿੰਦਾਬਾਦ ਕਹਿੰਦਾ ਹੈ, ਸਾਡੀ ਮੂਵਮੈਂਟ ਬਰਕਰਾਰ ਹੈ। ਅਸੀਂ ਉਹਨਾਂ ਧੋਖੇ ਧੜੀਆਂ ਦੀ ਕਹਾਣੀ, ਜਿਵੇਂ ਚੱਠਾ ਸਾਹਿਬ ਨੇ ਬੜੇ ਵੇਰਵੇ ਦਿੱਤੇ ਕਿ ਭਾਈ ਕਿੰਨੇ ਫਾਂਸੀਆਂ ਤੇ ਚੜੇ, ਕਿੰਨੇ ਕਾਲੇ ਪਾਣੀ ਗਏ, ਕਿੰਨੀਆਂ ਦੀਆਂ ਜਾਇਦਾਦਾਂ ਕੁਰਕ ਹੋਈਆਂ, ਉਹਨਾਂ 'ਚ ਕਿੰਨੇ ਸਿੱਖ ਸਨ। ਮੈਂ ਅਕਸਰ ਪਿਆਰਾ ਸਿੰਘ ਨਿਰਛਲ, ਇੱਕ ਬੜੇ ਅੱਛੇ ਸਟੇਜੀ ਕਵੀ ਹੋਏ, ਅੰਮ੍ਰਿਤਸਰ ਰਹਿਣ ਵਾਲੇ ਸੀ, ਉਹਨਾਂ ਦਾ ਇੱਕ ਕਪਲੇਟ ਹੈ ਕਿ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਭਰਾਉਣ ਦੇ ਯਾਰ ਹੀ ਰਹੇ। ਇਹ ਸਾਰੀ ਕਹਾਣੀ ਸਾਡੀ ਨਾਅਹਲੀਅਤ ਦੀ ਵੀ ਹੈ ਕਿ ਕੁਰਬਾਨੀਆਂ ਕਰਨ ਨੂੰ ਅਸੀਂ ਅੱਗੇ, ਪਰ ਜਦੋਂ ਵੇਲਾ ਆਇਆ, ਉਹ ਡਿਸਾਈਸਿਵ ਮੂਵਮੈਂਟ ਆਈ, ਅਸੀਂ ਉਸ ਦੇ ਵਿੱਚ ਫੇਲ ਹੋਏ। ਲੇਕਿਨ ਅੱਜ ਜਦੋਂ ਅਸੀਂ ਲਗਭਗ 79 ਸਾਲ ਬਾਅਦ ਗੱਲ ਕਰ ਰਹੇ ਹਾਂ ਔਰ ਜਿਸ ਮੁਕਾਮ ਤੇ ਅਸੀਂ ਖੜੇ ਹਾਂ, ਮੇਰੇ ਪਿੱਛੇ ਭਾਰਤੀ ਐਮਬੈਸੀ ਦਾ ਹੈੱਡਕੁਆਰਟਰ ਹੈ, ਜਿੱਥੇ ਕੁਆਤੜਾ ਨਾਂ ਦਾ ਐਮਬੈਸਡਰ ਬੈਠੇ। ਇਹ ਉਹੀ ਕੁਆਤੜ ਹੈ ਜਿਹਦੇ ਫੋਰਨ ਸੈਕਟਰੀ ਹੁੰਦੇ ਆ। ਜਦੋਂ ਇਸ ਐਮਬੈਸੀ ਦੇ ਵਿੱਚ ਤਰਨਜੀਤ ਸਿੰਘ ਸੰਧੂ ਐਮਬੈਸਡਰ ਸੀ ਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਕਾਰਵਾਈ ਭਾਰਤੀ ਅਜੀਤ ਡੋਵਲ, ਜਿਹੜੀ ਖੂਨੀ ਤਿਕੜੀ ਹੈ ਮੋਦੀ, ਅਮਿਤ ਸ਼ਾਹ ਔਰ ਅਜੀਤ ਡੋਵਲ ਦੀ, ਉਹਨਾਂ ਨੇ ਇੱਥੇ ਕਿਵੇਂ ਗੁਰਪਤਵੰਤ ਪੰਨੂ ਮਰਡਰ ਪਲਾਟ, ਤੁਸੀਂ ਵਾਕਿਫ ਹੋ, ਨਿਖਲ ਗੁਪਤਾ, ਜਿਸ ਨੇ ਇਸ ਦੇ ਲਈ ਤਿੰਨੋਂ ਹੀ ਦੋਸ਼ ਜਿਹੜੇ ਨੇ ਉਹ ਕਬੂਲੇ ਨੇ। ਕੰਸਪਾਇਰ ਵੀ ਕੀਤਾ ਉਹਨੇ ਮਰਡਰ ਦੇ ਲਈ, ਮਨੀ ਲਾਂਡਰਿੰਗ ਵੀ ਕੀਤੀ ਹੈ, ਔਰ ਫਿਊਚਰ ਦੇ ਲਈ ਵੀ ਉਹ ਕੀ ਪਲਾਨ ਕਰ ਰਿਹਾ ਸੀ। ਕਾਸ਼ ਕਿ ਇਹ ਕੇਸ ਟ੍ਰਾਇਲ ਦੇ ਵਿੱਚ ਜਾਂਦਾ ਤੇ ਉਹਨਾਂ ਫਾਈਲਸ 'ਚੋਂ ਸਾਨੂੰ ਪਤਾ ਲੱਗਦਾ ਵੀ ਇਹਨਾਂ ਦੇ ਕੋਲ ਹੋਰ ਕੀ ਹੈ। ਪਰ ਇਸ 'ਚ ਕੋਈ ਸ਼ੱਕ ਨਹੀਂ ਹੈ, ਜਿਵੇਂ FBI ਨੇ ਆਪਰੇਸ਼ਨ ਹਾਰਡਬਾਲ ਉਹ ਸਾਹਮਣੇ ਲਿਆਂਦਾ ਕਿ ਕਿਵੇਂ ਇੰਡੀਅਨ ਏਜੰਸੀਆਂ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਬੈਕ ਬਰਨਰ ਤੇ ਰੱਖਣ ਦੇ ਲਈ ਟ੍ਰਾਂਸਨੈਸ਼ਨਲ ਕ੍ਰਾਈਮ ਉਹਦੇ ਥੱਲੇ ਇਹਨੂੰ ਕਰਨਾ ਚਾਹਿਆ। ਹੁਣ ਅਮਰੀਕਾ ਨੇ ਇਹਨਾਂ ਸਾਰਿਆਂ ਦੀ, ਜਿਨ੍ਹਾਂ ਦੇ ਵਿੱਚ ਲਾਰੈਂਸ ਬਿਸ਼ਨੋਈ, ਜਿਹੜਾ ਸਾਬਰਮਤੀ ਗੁਜਰਾਤ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਹੈ, ਅਮਿਤ ਸ਼ਾਹ ਦਾ ਜਵਾਈ ਹੈ ਉਹ ਸਾਬਰਮਤੀ ਜੇਲ੍ਹ ਗੁਜਰਾਤ, ਜਿੱਥੇ ਕਿ BJP ਰੂਲ ਕਰਦੀ ਹੈ, ਜੱਗੂ ਭਗਵਾਨਪੁਰੀਆ ਜਿਸ ਦੀ ਐਕਸਟ੍ਰੈਡੀਸ਼ਨ ਅਮਰੀਕਾ ਨੇ ਮੰਗੀ ਹੈ, ਉਹ ਅਸਾਮ ਦੀ ਜੇਲ੍ਹ 'ਚ ਹੈ। ਅਸਾਮ ਵੀ BJP ਰੂਲ ਸਟੇਟ ਹੈ। ਗੁਰਿੰਦਰਜੀਤ ਸਿੰਘ ਨਾਗਰਾ, ਜਿਹੜਾ ਟਾਂਡਾ ਉੜਮਣ ਜਿਹੜਾ ਉਹ ਇੰਸਪੈਕਟਰ ਸੀ, ਉਸ ਨੂੰ ਲਾਈਨ ਹਾਜ਼ਰ ਕਰਕੇ ਜਿਹੜਾ ਉਸ ਦੀ ਐਕਸਟ੍ਰੈਡੀਸ਼ਨ ਮੰਗੀ ਹੋਈ ਹੈ। ਔਰ ਲੇਟਲੀ ਇਹ ਸਾਰੇ ਦੇ ਚੱਲਦੇ ਆ ਵਿਕਾਸ ਯਾਦਵ, ਜਿਹੜਾ ਨਿਖਲ ਗੁਪਤਾ ਦਾ ਮੇਨ ਹੈਂਡਲਰ ਸੀ, IPS ਰੈਂਕ ਦਾ ਬੰਦਾ, ਜਿਹੜਾ ਅਜੀਤ ਡੋਵਲ ਦੀ ਡਾਇਰੈਕਟ ਕਮਾਂਡ ਥੱਲੇ ਸੀ। ਸੋ ਅਮਰੀਕਾ ਦਾ ਅਸੀਂ ਸ਼ੁਕਰਗੁਜ਼ਾਰ ਹੈ। ਪਿੱਛੇ ਇਹ ਫਰਾਡੀਆ ਬੈਠਾ ਕਵਾਤੜਾ, ਇਹ ਫੋਰਨ ਸੈਕਟਰੀ ਸੀ, ਇਹਦੇ ਹੁੰਦੇ ਹੀ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਨੀਤੀ ਪਲਾਨ ਹੋਈ ਤੇ ਸਾਹਮਣੇ ਇਹ ਫਰਾਡੀਆ ਗਾਂਧੀ, ਜਿਸ ਬਾਰੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਕਿਹਾ ਸੀ, whenever Gandhi has come to meet me, he has come to cheat me। ਧੋਖੇਬਾਜ਼ ਜਿਹੜਾ ਸਿੱਖਾਂ ਨੂੰ ਪੁੱਜ ਕੇ ਨਫ਼ਰਤ ਕਰਦਾ ਸੀ, ਜਿਸ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਪਰਥਾਏ ਮਿਸਗਾਈਡਡ ਪੈਟਰੀਓਟ ਲਫ਼ਜ਼ ਕੇ, ਜਿਸ ਨੂੰ ਗੁਰਮੁਖੀ ਜ਼ਬਾਨ ਤੋਂ ਪ੍ਰੋਬਲਮ ਸੀ, ਜਿਸ ਨੂੰ ਸਿੱਖ ਬੀਬੀਆਂ ਦੇ ਕਿਰਪਾਨ ਪਾਉਣ ਤੋਂ ਪ੍ਰੋਬਲਮ ਸੀ, और जिन्हें कहा मैंने गुरु ग्रंथ साहब पढ़ा है, उसमें तो मुझे कुछ नहीं लगता कि ये हिंदुओं से कुछ अलग है। सो इस किस्म का फ्रॉडी है ये गांधी, जिन्हें 1932 ਦੇ ਵਿੱਚ ਗੁਰਦੁਆਰਾ ਸੀਸਗੰਜ ਦਿੱਲੀ ਦੇ ਵਿੱਚ ਜਦੋਂ ਕਿ ਰਾਉਂਡ ਟੇਬਲ ਕਾਨਫਰੰਸ ਲਈ ਲੰਡਨ ਆ ਰਿਹਾ ਸੀ, ਇਹ ਕਹੇ ਕਿ ਸਿੱਖ ਕੌਮ ਯਕੀਨ ਕਰੇ ਕਿ ਭਾਰਤ ਦੇ ਵਿੱਚ ਕੋਈ ਵੀ ਕਨਸਟੀਟਿਊਸ਼ਨ ਐਸਾ ਨਹੀਂ ਪਾਸ ਹੋਏਗਾ ਜਿਹੜਾ ਸਿੱਖਾਂ ਨੂੰ ਕਬੂਲ ਨਾ ਹੋਏ। ਔਰ ਉਸ ਦੀਵਾਨ ਦੇ ਵਿੱਚ ਮਧੂਸੂਦਨ ਸਿੰਘ ਬੇਦੀ ਨਾਂ ਦੇ ਸੱਜਣ ਉਹ ਖੜੇ ਹੋਏ, ਉਹਨਾਂ ਨੇ ਕਿਹਾ ਜੇ ਕਾਂਗਰਸ ਨੇ ਸਾਡੇ ਨਾਲ ਬਿਟਰੇਲ ਕੀਤਾ, ਫਿਰ ਉਹ ਕਹਿੰਦਾ ਜੀ ਮੈਂ ਵਿਟਨੈਸ ਹੈ ਕਾਂਗਰਸ ਔਰ ਰੱਬ ਦੇ ਵਿਚਾਲੇ ਕਿ ਜੇ ਇਹ ਹਾਲਾਤ ਬਣੇ ਤੇ ਸਿੱਖ ਇਸ ਗੱਲ ਲਈ ਜਸਟੀਫਾਈਡ ਹੋਣਗੇ ਕਿ ਉਹ ਆਪਣੀ ਤਲਵਾਰ ਮਿਆਨ ਚੋਂ ਬਾਹਰ ਕੱਢਣ ਤੇ ਇਨਸਾਫ ਲਈ ਲੜਨ। ਇਹ ਗਾਂਧੀ ਹੈ, ਇਸ ਦੇ ਮੂੰਹ ਤੇ ਵੀ ਅਸੀਂ ਥੁੱਕਦੇ ਹਾਂ ਕਿਉਂਕਿ ਝੂਠ ਫਰਾਡ ਇਹ ਇਹਨਾਂ ਦਾ DNA ਹੈ। ਦੂਸਰੇ ਪਾਸੇ ਨਹਿਰੂ ਦੀ ਗੱਲ ਭਾਈ ਹਿੰਮਤ ਸਿੰਘ ਹੋਰਾਂ ਨੇ ਵੀ ਕੋਟ ਕੀਤਾ, ਦ ਲਾਅ ਆਫ ਫਰੀडम। ਹੁਣ ਨਹਿਰੂ ਦੀ ਇੱਕ ਹਿਸਟੋਰੀਕਲ ਸਟੇਟਮੈਂਟ ਹੈ 1946 ਦੀ। ਇਹ ਉਹ ਪੀਰੀਅਡ ਹੈ ਜਦੋਂ ਕਿ ਸਰ ਕ੍ਰਿਪਸ ਮਿਸ਼ਨ ਵੀ ਆਇਆ, ਕੈਬਨਿਟ ਮਿਸ਼ਨ ਵੀ ਆਇਆ, ਸਿੱਖ ਤੀਸਰੀ ਧਿਰ ਦੇ ਤੌਰ ਤੇ ਰਾਉਂਡ ਟੇਬਲ ਕਾਨਫਰੰਸ ਦੇ ਵਿੱਚ ਸੱਦੇ ਗਏ। ਸਾਡਾ ਸੈਪਰੇਟ ਇਲੈਕਟੋਰੇਟ ਸੀ, ਸਿੱਖ ਨੁਮਾਇੰਦੇ ਹੀ ਵੋਟ ਪਾਉਂਦੇ ਸੀ। ਔਰ ਉਸ ਪੀਰੀਅਡ 'ਚ ਨਹਿਰੂ ਨੇ ਕਿਹਾ I have no problem that Sikhs in the north of India may be given a province
where they may also be able to enjoy the glow of freedom। ਕਿ ਮੈਨੂੰ ਕੋਈ ਇਤਰਾਜ਼ ਨਹੀਂ ਹੋਏਗਾ ਕਿ ਭਾਰਤ ਦੇ ਉੱਤਰ ਵਿੱਚ ਉਹ ਕੋਈ ਖਿੱਤਾ ਸਿੱਖਾਂ ਨੂੰ ਦਿੱਤਾ ਜਾਏ ਜਿੱਥੇ ਉਹ ਵੀ ਆਜ਼ਾਦੀ ਦਾ ਨਿੱਘ ਮਾਣ ਸਕਣ। ਲੇਕਿਨ ਜੋ ਹੀ 47 ਨਿਕਲਦਾ 15 ਅਗਸਤ ਇੱਕ ਪਾਸੇ ਪਾਕਿਸਤਾਨ ਉਹਨਾਂ ਨੂੰ ਮੁਸਲਮਾਨਾਂ ਨੂੰ ਆਪਣਾ ਹੋਮਲੈਂਡ ਮਿਲਦਾ ਹੈ, ਸਾਡਾ ਕੀ ਹਾਲ ਹੁੰਦਾ ਹੈ। ਉਸ ਵੇਲੇ ਦੇ ਪੰਜਾਬ ਵਿੱਚ ਅਸੀਂ ਦੇਖਦੇ ਹਾਂ ਕਿ ਲਗਭਗ 40% ਸਿੱਖ ਕੌਮ ਬੇਘਰੀ ਹੁੰਦੀ ਹੈ। ਹਰ ਦੂਸਰਾ ਸਿੱਖ ਲਹਿੰਦੇ ਪੰਜਾਬ 'ਚੋਂ ਉੱਠ ਕੇ ਆਇਆ। ਟੋਟਲ ਕਿਲਿੰਗ 20 ਲੱਖ ਤੋਂ ਜ਼ਿਆਦਾ ਜਿਹੜਾ ਰਫ ਐਸਟੀਮੇਟ ਹੈ, ਕਿਉਂਕਿ ਮਾਰਨ ਵਾਲਿਆਂ ਨੇ ਜਦੋਂ ਅੰਮ੍ਰਿਤਾ ਪ੍ਰੀਤਮ ਨੇ ਕਿਹਾ ਸੀ ਕਿ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ, ਉੱਥੇ ਕਿਸੇ ਕੋਲ ਗਿਣਤੀ ਨਹੀਂ ਸੀ, ਕੋਈ ਕਬਰਾਂ ਕੋਈ ਸਮਾਧਾਂ ਨਹੀਂ ਸੀ ਬਣਾਈਆਂ। ਇੱਕ ਅੰਦਾਜ਼ੇ ਮੁਤਾਬਕ 20 ਲੱਖ ਤੋਂ ਜ਼ਿਆਦਾ ਲੋਕ ਜਿਨ੍ਹਾਂ 'ਚ ਮੈਜੋਰਿਟੀ ਪੰਜਾਬੀ ਸੀ, ਉਹਨਾਂ 'ਚ ਮੁਸਲਮਾਨ ਵੀ ਸਨ, ਔਰ ਸਿੱਖ ਕਿਲਿੰਗਸ ਘੱਟੋ ਘੱਟ 5 ਲੱਖ ਦੇ ਕਰੀਬ ਹੋਈਆਂ। ਉਦੋਂ ਸਿੱਖਾਂ ਦੀ ਆਬਾਦੀ ਬ੍ਰਿਟਿਸ਼ ਪੰਜਾਬ ਦੇ ਵਿੱਚ 8 ਮਿਲੀਅਨ ਸੀ, ਅੱਜ ਅਸੀਂ 30 ਮਿਲੀਅਨ ਦੇ ਨੇੜੇ ਹੈ। ਤੁਸੀਂ ਅੰਦਾਜ਼ਾ ਲਾਓ, ਜਿਹੜੇ ਆਏ ਉਹਨਾਂ 'ਚੋਂ ਕੋਈ ਐਸਾ ਨਹੀਂ ਸੀ ਕਿਸੇ ਦੀ ਬੱਚੀ ਜਿਹੜੀ ਆ ਅਗਵਾ ਹੋਈ, ਕਿਸੇ ਦਾ ਹੋਇਆ 1.5 ਕਰੋੜ ਲੋਕ 3 ਕੱਪੜਿਆਂ ਦੇ ਵਿੱਚ ਬੇਘਰੇ ਹੋਏ। ਇਹ 6000 ਸਾਲ ਦੀ ਹਿਊਮਨ ਹਿਸਟਰੀ ਦੀ ਵਰਸਟ ਟ੍ਰੈਜੇਡੀ ਹੈ। ਪਰ ਸਾਨੂੰ ਇਨਾਮ ਕੀ ਮਿਲਿਆ? 9 ਅਕਤੂਬਰ 1947 ਨੂੰ ਪਟੇਲ ਹੋਮ ਮਿਨਿਸਟਰ ਹੈ, ਚੰਦੂ ਲਾਲ ਤ੍ਰਿਵੇਦੀ ਪੰਜਾਬ ਦਾ ਗਵਰਨਰ ਹੈ, ਨਹਿਰੂ ਪ੍ਰਾਈਮ ਮਿਨਿਸਟਰ ਹੈ, ਔਰ ਪੰਜਾਬ ਦੇ 29 ਜ਼ਿਲ੍ਹੇ ਸਨ 47 ਤੋਂ ਪਹਿਲਾਂ। 16 ਲਹਿੰਦੇ ਪੰਜਾਬ 'ਚ ਗਏ, 13 ਜ਼ਿਲ੍ਹੇ ਸਾਡੇ ਇੱਧਰਲੇ ਪੰਜਾਬ 'ਚ ਆਏ। ਸਰਦਾਰ ਕਪੂਰ ਸਿੰਘ ਉਹ ਜ਼ਿਲ੍ਹਾ ਕਾਂਗੜਾ ਜਿਹੜਾ ਉਸ ਵੇਲੇ ਪੰਜਾਬ ਦਾ ਹਿੱਸਾ ਸੀ, ਹੁਣ ਇਹਨਾਂ ਨੇ 1966 'ਚ ਹਿਮਾਚਲ ਨੂੰ ਦੇ ਦਿੱਤਾ। ਬਹੁਤ ਵੱਡਾ ਜ਼ਿਲ੍ਹਾ ਸੀ ਕਾਂਗੜੇ ਦਾ। ਸਰਕਾਰੇ ਖਾਲਸਾ ਜੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਹਿੱਸਾ ਵੀ ਸੀ। ਇਸ ਕਾਂਗੜੇ ਦੇ ਵਿੱਚ ਕੁੱਲੂ, ਮਨਾਲੀ, ਰੋਹਤਾਂਗ ਪਾਸ, ਜਿਹੜੇ ਕਦੇ ਉਸ ਰਸਤੇ ਤੇ ਗਏ ਹੋਣ, ਰੋਹਤਾਂਗ ਪਾਸ ਰਾਹੀਂ ਸਾਡਾ ਬਾਰਡਰ ਚਾਈਨਾ ਨਾਲ ਲੱਗਦਾ ਸੀ। ਰੋਹਤਾਂਗ ਪਾਸ ਦੇ ਦੂਸਰੇ ਪਾਸੇ ਚਾਈਨਾ, ਔਰ ਉਹ ਕਾਂਗੜੇ ਦੇ ਡਿਪਟੀ ਕਮਿਸ਼ਨਰ ਸਨ। ਉਹਨਾਂ ਨੂੰ ਵੀ ਇਹ ਸਰਕੂਲਰ ਮਿਲਿਆ ਜਿਸ ਦੇ ਉੱਤੇ ਲਿਖਿਆ ਸੀ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਜ਼, ਕਿ ਸਿੱਖ ਇੱਕ ਜਰਾਇਮ ਪੇਸ਼ਾ ਕਬੀਲਾ ਤੇ ਕਾਨੂੰਨ ਮੰਨਣ ਵਾਲੇ ਹਿੰਦੂਆਂ ਦੇ ਲਈ ਇਹ ਬੜਾ ਖਤਰਾ ਨੇ। ਅੱਗੇ ਡਿਪਟੀ ਕਮਿਸ਼ਨਰ ਨੂੰ ਕਿਹਾ ਸੀ ਕਿ ਤੁਸੀਂ ਲੋੜੀਂਦੇ ਪ੍ਰਬੰਧ ਕਰੋ ਇਹਨਾਂ ਨੂੰ ਨੱਥ ਪਾਉਣ ਲਈ। ਸਰ ਕਪੂਰ ਸਿੰਘ ਨੇ ਪ੍ਰੋਟੈਸਟ ਕੀਤਾ ਕਿ ਭਾਈ ਤੁਸੀਂ ਸਿੱਖ ਕੌਮ ਨੂੰ ਜਰਾਇਮ ਪੇਸ਼ਾ ਬਣਾ ਰਹੇ ਹੋ। ਨਤੀਜਾ ਉਹਨਾਂ ਨੂੰ ਆਪਣੀ ਨੌਕਰੀ ਤੋਂ ਹੱਥ ਧੋਣੇ ਪਏ। 13-14 ਸਾਲ ਦੀ ਉਹਨਾਂ ਦੀ ਸਰਵਿਸ 'ਚੋਂ ਡਿਸਮਿਸ ਹੁੰਦੇ ਨੇ। ਪਰ ਇਹ ਸਾਡੇ ਦੁਖਾਂਤ ਦੀ ਕਹਾਣੀ ਸ਼ੁਰੂ ਹੁੰਦੀ ਹੈ। ਜੂਨ 84 ਦਾ ਘੱਲੂਘਾਰ ਹੈ। ਤੁਸੀਂ ਬਹੁਤ ਸਾਰੇ ਯੰਗਸਟਰ ਜਿਹੜੇ ਇੱਥੇ ਖੜੇ ਹੋ, ਇਹ ਸ਼ਾਇਦ ਤੁਸੀਂ ਬਹੁਤ ਸਾਰੇ ਪੋਸਟ 84 ਦੀ ਪੈਦਾਇਸ਼ ਹੋ, 42 ਸਾਲ ਇਸ ਕਹਾਣੀ ਨੂੰ ਹੋ ਗਏ ਨੇ। ਘੱਲੂਘਾਰੇ ਤੋਂ ਬਾਅਦ ਇੱਕ ਘੱਲੂਘਾਰਾ, ਫਿਰ ਦੂਸਰਾ, ਫਿਰ ਡਰੱਗ ਵਾਰਫੇਅਰ, ਫਿਰ ਮਾਈਗ੍ਰੇਸ਼ਨ, ਫਿਰ ਉਹ ਸਾਰੇ ਨੂੰ ਤੁਸੀਂ ਅੰਦਾਜ਼ਾ ਲਾ ਕੇ ਦੇਖੋ। ਅੱਜ ਜਦੋਂ ਇੱਥੇ ਅਸੀਂ ਗੱਲ ਕਰ ਰਹੇ ਹਾਂ, 2 ਦਿਨ ਪਹਿਲਾਂ ਅੰਬਾਲੇ ਦੇ ਵਿੱਚ ਗੁਰਦੁਆਰਾ ਪੰਜੋਖਰਾ ਸਾਹਿਬ ਦੀ ਸਿੱਖ ਸੰਗਤ ਦੇ ਨਾਲ, ਜਿਨ੍ਹਾਂ ਨੇ ਦਿੱਲੀ ਹਾਈਵੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਸ ਲਈ ਇਹ ਗੁਰਸਿਮਰਨ ਮੰਡ ਵਰਗਾ ਜਿਹੜਾ ਤੁਹਾਡਾ ਸੰਧ ਹੈ, ਉਹਦੇ ਰਾਹੀਂ ਤੁਸੀਂ ਜਿਹੜਾ ਸਿੱਖ ਨੌਜਵਾਨਾਂ ਦੇ ਉੱਤੇ ਉਹਨੇ ਗੱਡੀ ਚੜਾਈ, ਪੁੱਤਰ ਵੀ ਉਹਦਾ ਨਾਲ ਹੈ, ਵੀ ਕੇਸ ਰਜਿਸਟਰ ਕਰੋ। ਉਹਨਾਂ ਨੇ ਬੇਗੁਨਾਹ ਨੌਜਵਾਨ 15 ਤੋਂ 20 ਚੱਕੇ ਹੋਏ ਨੇ। ਔਰ ਜਦੋਂ ਪੀਸਫੁਲੀ, ਜਿਨ੍ਹਾਂ ਦੇ ਵਿੱਚ ਈਵਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਗਦੀਸ਼ ਸਿੰਘ ਝਿੰਡਾ ਵੀ ਸ਼ਾਮਲ ਹੈ, ਉਹਨਾਂ ਦੇ ਉੱਤੇ ਕਿਵੇਂ ਲਾਠੀਆਂ ਬਰਸਾਈਆਂ ਗਈਆਂ ਤੇ ਕਿਵੇਂ ਟੀਅਰ ਗੈਸ ਸ਼ੈਲ ਛੱਡੇ ਗਏ, ਔਰ ਕੇਸ ਵੀ ਉਹਨਾਂ ਦੇ ਖਿਲਾਫ ਰਜਿਸਟਰ ਕੀਤਾ ਗਿਆ। ਚੰਡੀਗੜ੍ਹ ਦੀ ਗੱਲ ਮੈਂ ਆਲਰੇਡੀ ਕਰ ਚੁੱਕਾ ਹਾਂ। ਅੱਜ ਪੰਜਾਬ ਉਸ ਕਿਸਮ ਦਾ ਖਿੱਤਾ ਬਣ ਚੁੱਕਾ ਹੈ ਜਿਹਨੂੰ ਹਰ ਹਾਲਤ ਦੇ ਵਿੱਚ ਬੀਜੇਪੀ 2027 ਦੇ ਵਿੱਚ ਸਰ ਕਰਨਾ ਚਾਹੁੰਦੀ ਹੈ, ਫਤਹ ਕਰਨਾ ਚਾਹੁੰਦੀ ਹੈ। ਸਾਡੇ ਸਾਹਮਣੇ ਠੀਕ ਹੈ, ਬਹੁਤ ਗੰਭੀਰ ਚੈਲੰਜ ਨੇ। ਸਾਡਾ ਦੁਸ਼ਮਣ ਮੁਗਲਾਂ ਤੋਂ ਵੱਧ ਜ਼ਾਲਮ ਹੈ ਤੇ ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਹੈ, ਦੋਵਾਂ ਦਾ ਕੰਬੀਨੇਸ਼ਨ ਹੈ। ਪਰ ਸਾਡੇ ਸਿਰ ਤੇ ਖਾਲਸਾ ਪੰਥ, ਗੁਰੂ ਕਲਗੀਧਰ ਪਾਤਸ਼ਾਹ ਦਾ ਸਾਜਿਆ ਹੋਇਆ ਪੰਥ, ਅਕਾਲ ਪੁਰਖ ਦੀ ਮੌਤ 'ਚ ਪੈਦਾ ਹੋਇਆ ਪੰਥ। ਸਰਦਾਰ ਕਪੂਰ ਸਿੰਘ ਜਿਹੜੇ 20ਵੀਂ ਸਦੀ ਦੇ ਮਹਾਨ ਸਿੱਖ ਹੋਏ ਨੇ, ਸਕਾਲਰ, ਉਹਨਾਂ ਦਾ ਇਹ ਕਹਿਣਾ ਹੈ, ਅਕਸਰ ਜਦੋਂ ਉਦਾਸ ਵੀ ਹੁੰਦੇ ਸਨ, ਫਿਰ ਉਹ ਕਹਿੰਦੇ ਸੀ ਨਹੀਂ, ਕਲਗੀਧਰ ਪਾਤਸ਼ਾਹ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੂੰ ਤਿਸ ਕੇਰੀ। ਸਾਡਾ ਫੇਥ, ਸਾਡਾ ਈਮਾਨ, ਸਾਡਾ ਭਰੋਸਾ ਗੁਰੂ ਦੇ ਉੱਤੇ ਹਮੇਸ਼ਾ ਰਹਿਣਾ ਚਾਹੀਦਾ ਹੈ। ਅੱਜ ਨਵਾਂ ਵਰਲਡ ਆਰਡਰ ਬਣ ਰਿਹਾ ਹੈ, ਬਹੁਤ ਕੁਝ ਬਦਲ ਰਿਹਾ ਹੈ। ਅਸੀਂ ਸ਼ੁਕਰਗੁਜ਼ਾਰ ਹਾਂ ਅਮਰੀਕਾ ਦੇ ਇਸ ਸਿਸਟਮ ਦੇ। ਕਦੇ ਇੱਥੋਂ
ਭਾਰਤ ਦੀ ਸਰਕਾਰ ਇਹ ਕਹਿੰਦੀ ਸੀ ਜੀ ਫਲਾਂ ਅੱਤਵਾਦੀ ਤੁਹਾਡੇ ਆ, ਇਹਨਾਂ ਨੂੰ ਐਕਸਟ੍ਰਾਡਾਈਟ ਕਰੋ। ਸਾਨੂੰ ਪਤਾ ਹੈ ਕਿਵੇਂ ਕੁੱਕੀ ਸੁੱਖੀ 14 ਸਾਲ ਬਾਅਦ ਐਕਸਟ੍ਰਾਡਾਈਟ ਹੋ ਕੇ ਭਾਰਤ ਗਏ, ਕਿਵੇਂ ਹਰਪਾਲ ਸਿੰਘ ਚੀਮਾ ਲਗਭਗ 14 ਸਾਲ ਬਾਅਦ ਉਹਨਾਂ ਨੂੰ ਇੱਥੋਂ ਇੰਡੀਆ ਲੈ ਕੇ ਗਈ, ਕਿਵੇਂ ਭਾਈ ਕੁਲਬੀਰ ਸਿੰਘ ਬੜਾ ਪਿੰਡ ਲਗਭਗ 13-14 ਸਾਲ ਬਾਅਦ ਉਹਨਾਂ ਨੂੰ ਇੱਥੋਂ ਐਕਸਟ੍ਰਾਡਾਈਟ ਕਰਕੇ ਲੈ ਕੇ ਗਏ, ਕਿਵੇਂ ਭਾਈ ਦਿਆਲ ਸਿੰਘ ਲਾਹੌਰੀਆ ਤੇ ਉਹਨਾਂ ਦੀ ਸਿੰਘਣੀ ਲਗਭਗ 19 ਮਹੀਨੇ ਬਾਅਦ ਉਹਨਾਂ ਨੂੰ ਲੈ ਕੇ ਗਏ। ਅੱਜ ਬਿਲਕੁਲ ਰਿਵਰਸ ਹੈ। ਅੱਜ ਅਮਰੀਕਾ ਕਹਿ ਰਿਹਾ ਵੀ ਵਿਕਾਸ ਯਾਦਵ ਸਾਡੇ ਹਵਾਲੇ ਕਰੋ, ਲਾਰੈਂਸ ਬਿਸ਼ਨੋਈ ਸਾਡੇ ਹਵਾਲੇ ਕਰੋ, ਜੱਗੂ ਭਗਵਾਨਪੁਰੀਆ ਕਰੋ, ਇਹ ਗੁਰਿੰਦਰਜੀਤ ਨਾਗਰਾ ਕਰੋ। ਇਹ ਹੈ ਜਦੋਂ ਸਮਾਂ ਹਾਲਾਤ ਬਦਲਦੇ ਨੇ। ਅੱਜ ਖਾਲਿਸਤਾਨ ਦੀ ਗੱਲ ਰਡਾਰ ਦੇ ਉੱਤੇ ਹੈ। 2 ਵਾਰ ਇੱਥੇ FBI ਹੈੱਡਕੁਆਰਟਰ 'ਚ ਸਾਨੂੰ ਪ੍ਰੋਮੀਨੈਂਟਲੀ ਮੀਟਿੰਗਸ ਦਾ ਮੌਕਾ ਮਿਲਿਆ। ਬੜੀ ਸਿਲੈਕਟ ਇਨ ਕੈਮਰਾ ਮੀਟਿੰਗ ਸੀ। ਪਹਿਲੀ ਵਾਰ ਮੈਂ ਰਿਅਲਾਈਜ਼ ਕੀਤਾ ਅਸੀਂ 1990-91 ਤੋਂ ਜਿਹੜਾ ਇਸ ਇੱਕ ਐਕਟਿਵਿਸਟ ਦੇ ਤੌਰ ਤੇ ਸਾਡਾ ਇੱਕ ਰੋਲ ਰਿਹਾ। ਜਦੋਂ ਨਵੰਬਰ 1991 ਦੇ ਵਿੱਚ ਪੰਥਕ ਕਮੇਟੀ ਹੋਣ 'ਚ ਆਈ, 4 ਜੁਝਾਰੂ ਜਥੇਬੰਦੀਆਂ ਜਿਹੜੀਆਂ ਪੰਥਕ ਕਮੇਟੀ ਦੀ ਕਮਾਂਡ ਥੱਲੇ ਸਨ, ਐਜ਼ ਏ ਸਪੋਕਸਪਰਸਨ ਪੰਥਕ ਕਮੇਟੀ, ਉਦੋਂ ਤੋਂ ਮੇਰਾ ਅਮਰੀਕਾ ਦੀ ਧਰਤੀ ਤੇ ਜਿਹੜਾ ਸੇਵਾ ਦਾ ਦੌਰ ਸ਼ੁਰੂ ਹੁੰਦਾ ਹੈ। ਮੈਨੂੰ ਕਦੇ ਨਜ਼ਰ ਨਹੀਂ ਆਇਆ, ਅਸੀਂ ਮਿਲਦੇ ਰਹੇ ਸਟੇਟ ਡਿਪਾਰਟਮੈਂਟ ਨੂੰ, US ਸਰਫ ਨੂੰ, ਕਿ ਉਹਨਾਂ ਦੀ ਕਦੇ ਸਾਡੇ ਖਾਲਿਸਤਾਨ ਦੇ ਕਾਜ਼ ਨਾਲ ਦਿਲਚਸਪੀ ਹੋਏ। ਇਹ ਠੀਕ ਹੈ ਕਿ ਉਹਨਾਂ ਦੀ ਦਿਲਚਸਪੀ ਹਿਊਮਨ ਰਾਈਟਸ ਲੈਵਲ ਤੱਕ ਹੁੰਦੀ ਸੀ। ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਜਿਹਨੇ ਇੰਡੀਆ ਨੂੰ ਲਗਾਤਾਰਤਾ ਨਾਲ 5ਵੀਂ ਵਾਰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨੇ, ਪਰ ਖਾਲਿਸਤਾਨ 'ਚ ਉਹਨਾਂ ਦਾ ਕੋਈ ਇੰਟਰਸਟ ਨਹੀਂ ਸੀ। ਪਰ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਤੋਂ ਬਾਅਦ ਪਿਛਲੇ ਵਰੇ ਜਦੋਂ 2 ਮੀਟਿੰਗ 2-2 ਘੰਟੇ ਦੀਆਂ ਸਿੱਖ ਨੁਮਾਇੰਦਿਆਂ ਨਾਲ ਇੱਥੇ ਹੀ ਵਾਸ਼ਿੰਗਟਨ DC FBI ਹੈੱਡਕੁਆਰਟਰ 'ਚ ਹੋਈਆਂ, ਜਸਟਿਸ ਡਿਪਾਰਟਮੈਂਟ, ਉਹਨਾਂ ਦਾ ਜਿਹੜਾ ਸਟੇਟ ਰਿਪਰੈਸ਼ਨ ਦੇ ਅਗੇਂਸਟ ਡਿਪਾਰਟਮੈਂਟ, ਵਾਈਟ ਹਾਊਸ, ਇਹਨਾਂ ਸਾਰਿਆਂ ਦੇ ਲਗਭਗ 30 ਨੁਮਾਇੰਦੇ ਮੌਜੂਦ ਸਨ। ਔਰ ਜਿਵੇਂ ਉਹ ਇੰਟਰਸਟ ਲੈਂਦੇ ਨੇ, ਮੈਨੂੰ ਦੇਖੋ ਦੇਸ਼ ਔਰ ਕਾਲ, ਟਾਈਮ ਐਂਡ ਸਪੇਸ ਇਹ ਅਕਾਲ ਪੁਰਖ ਦੇ ਕੋਲ ਹੈ। ਕੋਈ ਪ੍ਰੈਡਿਕਸ਼ਨ ਕਰਨੀ ਜੀ 2 ਸਾਲ 'ਚ ਖਾਲਿਸਤਾਨ ਬਣ ਜਾਏਗਾ, 6 ਮਹੀਨੇ 'ਚ ਬਣ ਜਾਏਗਾ। ਇੱਕ ਗੱਲ ਯਾਦ ਰੱਖੀਏ, ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਇਹ ਬਾਟਮ ਲਾਈਨ ਬਣੇਗਾ ਕਦੋਂ? ਜੋ ਅੱਜ ਦੇ ਹਾਲਾਤ ਨੇ, ਨਿਊ ਵਰਲਡ ਆਰਡਰ, ਸਿੱਖ ਇੱਕ ਸੌਫਟ ਪਾਵਰ ਦੇ ਤੌਰ ਤੇ ਉੱਭਰੇ ਨੇ। ਕੋਵਿਡ-19 ਦੇ ਚੱਲਦੇ ਆ ਤੁਸੀਂ ਦੁਨੀਆ ਭਰ ਦੇ ਵਿੱਚ ਆਪਣੀ ਜਿਹੜੀ ਹੈ ਪਛਾਣ ਬਣਾਈ ਹੈ। ਆ ਕੈਨੇਡਾ ਦੇ ਵਿੱਚ ਆ ਵਾਈਲਡ ਫਾਇਰਸ ਅੱਜ ਕੱਲ੍ਹ ਚੱਲ ਰਹੀ ਹੈ, ਔਰ ਕਿੰਨੀਆਂ ਸਟੋਰੀਜ਼ ਨੇ। ਸਿੱਖ ਗੁਰਦੁਆਰੇ ਸਭ ਤੋਂ ਵੱਡੀ ਸੈਂਚੁਰੀ ਬਣੇ ਨੇ। ਭਾਈ ਆਗਿਆਪਾਲ ਸਿੰਘ ਉਹਨਾਂ ਨੇ ਜਿਵੇਂ ਯਾਦ ਦਹਾਨੀ ਕਰਵਾਈ ਸੀ ਕਿ ਕਿਵੇਂ ਆ ਜੰਤਰ ਮੰਤਰ ਦੇ ਉੱਤੇ ਉਹ ਵਿਚਾਰੇ ਨੌਜਵਾਨ ਬੱਚੇ ਬੱਚੀਆਂ ਜਿਹੜੇ ਇਹਨਾਂ ਦੀ ਮੈਜੋਰਿਟੀ ਲੋਕਾਂ ਦੇ ਨੇ, ਇਹਨਾਂ ਦੇ ਹੀ ਬੱਚੇ ਬੱਚੀਆਂ ਨੇ, ਉਹਨਾਂ ਨੂੰ ਪੁਲਿਸ ਮਾਰ ਰਹੀ ਹੈ, ਲਾਠੀ ਚਾਰਜ ਹੋ ਰਿਹਾ ਹੈ, ਪੈਲਟ ਗਨਸ ਇਸਤੇਮਾਲ ਹੋ ਰਹੀ ਹੈ। ਲੇਕਿਨ ਹਿੰਦੂ ਮੰਦਰਾਂ ਦੇ ਦਰਵਾਜ਼ੇ ਬੰਦ ਨੇ, ਸਭ ਜਿਹੜੇ ਨੇ ਉਹ ਚੁੱਪ ਬੈਠੇ ਨੇ। ਬੰਗਲਾ ਸਾਹਿਬ ਜਿਹੜਾ ਉਹ ਵੈਲਕਮ ਕਰਦਾ ਹੈ, ਔਰ ਉਹ ਉੱਥੇ ਖਲੋ ਕੇ ਆਵਾਜ਼ਾਂ ਦੇ ਰਹੇ ਨੇ ਕਿ ਆਓ ਪੰਜਾਬ ਦੇ ਸਿੱਖੋ ਆ ਕੇ ਸਾਡੀ ਮਦਦ ਕਰੋ। ਸਿੱਖ ਜਾਂਦੇ ਨੇ, ਮੋਰਚਾ ਫਤਿਹ ਹੁੰਦਾ। ਇਹ ਜਿਹੜੀਆਂ ਚੇਂਜਸ ਨੇ, ਇਹ ਹਿਸਟਰੀ ਦੇ ਗਰਭ ਦੇ ਵਿੱਚ, ਉਸ ਦੀ ਕੁੱਖ ਦੇ ਵਿੱਚ ਕੀ ਪਿਆ ਹੋਇਆ ਫਿਊਚਰ ਦਾ, ਉਹਦਾ ਸਾਨੂੰ ਪਤਾ ਨਹੀਂ ਹੈ। ਪਰ ਇੱਕ ਗੱਲ ਜਿਹਦੇ ਪਰਥਾਏ ਜਿਹੜੀ ਸੁਗੰਧ ਸਮੀਰ ਦੀਆਂ 2 ਲਾਈਨਾਂ ਨੇ, ਝਲਕ ਸੁੰਦਰ ਤੋਂ ਰੋਸ਼ਨ ਪੰਧ ਹੋਏ, ਕੀ ਗਮ ਜੇ ਸਿਰ ਤੇ ਪੰਡਾਂ ਭਾਰੀਆਂ ਨੇ। ਬੇਸ਼ੱਕ ਚੈਲੰਜ ਬਹੁਤ ਵੱਡਾ ਹੈ, ਦੁਸ਼ਮਣ ਬਹੁਤ ਜ਼ਾਲਮ ਕਮੀਨਾ ਹੈ, ਲੇਕਿਨ ਅਸੀਂ ਗੁਰੂ ਕਾ ਖਾਲਸਾ ਹੈ। 1.25 ਲੱਖ ਨਾਲ ਜੂਝਣ ਦਾ ਜਜ਼ਬਾ ਗੁਰੂ ਨੇ ਸਾਡੇ 'ਚ ਭਰਿਆ ਹੋਇਆ ਹੈ। ਅੱਜ ਜਦੋਂ ਅਸੀਂ ਇੱਥੇ ਇਹ ਕੋਈ ਪ੍ਰੋਟੈਸਟ ਤੱਕ ਮਹਿਦੂਦ ਨਹੀਂ ਹੈ, ਅਸੀਂ ਖਾਲਿਸਤਾਨ ਦੇ ਝੰਡਿਆਂ ਦੇ ਨਾਲ ਜਿਹੜਾ ਇਹ ਮੈਸੇਜ ਵੀ ਦੇ ਰਹੇ ਹਾਂ ਕਿ ਉਹ ਦਿਨ ਦੂਰ ਨਹੀਂ ਜਦੋਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਰਿਐਲਿਟੀ ਹੋਏਗਾ ਦੁਨੀਆ 'ਚ। ਅਸੀਂ ਨਿਊਯਾਰਕ ਤੋਂ ਜ਼ਿਆਦਾ ਸਿੰਘ ਆਏ ਨੇ, ਜਿੱਥੇ 193 ਮੁਲਕਾਂ ਦੇ ਝੰਡੇ ਯੂਨਾਈਟਿਡ ਨੇਸ਼ਨਸ ਦੇ ਬਾਹਰ ਝੂਲਦੇ ਨੇ। ਉਹ ਦਿਨ ਬਹੁਤੀ ਦੂਰ ਨਹੀਂ ਹੈ ਜਦੋਂ 194th ਕੰਟਰੀ ਖਾਲਿਸਤਾਨ ਹੋਏਗਾ, ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ, ਜਿੱਥੇ ਖਾਲਸੇ ਦੀਆਂ ਚੌਂਕੀਆਂ, ਝੰਡੇ ਬੁੰਗੇ ਜੋ ਅਟਲ ਹੋਣਗੇ ਤੇ 10 ਨੌਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਏਗਾ। ਇਸ ਦੇ ਲਈ ਜਦੋਜਹਿਦ ਕਰੀਏ ਆਪੋ ਆਪਣੇ ਵਿੱਤ ਅਨੁਸਾਰ। ਇੱਕ ਗੱਲ ਦਾ ਧਿਆਨ ਰੱਖੋ, ਤੁਸੀਂ ਨੌਜਵਾਨ ਹੋ, ਗੁਰੂ ਸਾਹਿਬ ਦੀ ਹਦਾਇਤ ਹੈ, ਜੈਸਾ ਵਿੱਤ ਤੈਸਾ ਹੋਏ ਵਰਤੈ, ਆਪਣਾ ਬਲ ਨਹੀਂ ਹਾਰੇ। ਵਿੱਤ ਅਨੁਸਾਰ ਕਿਸੇ ਕੋਲ ਕਲਮ ਚਲਾਉਣ ਦੀ ਸਮਰੱਥ ਹੈ, ਕਿਸੇ ਨੂੰ ਗੁਰੂ ਨੇ ਧਨ ਬਖਸ਼ਿਆ ਹੈ, ਕਿਸੇ ਕੋਲ ਬੋਲਣ ਦੀ ਕਲਾ ਹੈ,
ਕਿਸੇ ਦੇ ਕੋਲ ਆਰਗੇਨਾਈਜੇਸ਼ਨਲ ਸਕਿੱਲਸ ਨੇ, ਜਿਵੇਂ ਵੀ ਹੁੰਦਾ ਹੈ, ਸਿਰਫ ਇੱਕ ਗੱਲ ਦੇ ਉੱਤੇ ਫੋਕਸ ਰਹੇ ਕਿ ਕਿਸ ਉਦਮ ਤੇ ਰਾਜ ਮਿਲੇ। ਇਹ ਭਾਈ ਗੁਰਦਾਸ ਜੀ ਦੇ ਅਲਫਾਜ਼ ਨੇ, ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮਿੱਤਰ। ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਆਉਂਦੀ ਹੈ ਤੇ ਤੁਹਾਡੇ ਦੁਸ਼ਮਣ ਵੀ ਦੋਸਤ ਬਣ ਜਾਂਦੇ ਨੇ। ਇਸ ਦੇ ਲਈ ਸਾਡਾ ਯਤਨ ਕਰਨਾ ਫਰਜ਼ ਬਣਦਾ ਹੈ। ਅਸੀਂ ਇਸ ਪਲੇਟਫਾਰਮ ਤੋਂ ਜਿੱਥੇ ਕੌਮੀ ਕਰ ਖਾਲਿਸਤਾਨ ਦੀ ਜਦੋਜਹਿਦ ਨੂੰ ਰਿਪਰੈਜ਼ੈਂਟ ਕਰਦੇ ਹਾਂ, ਇਹਨਾਂ ਨੂੰ ਚੈਲੰਜ ਕਰਦੇ ਹਾਂ, ਉੱਥੇ ਸਾਡੀਆਂ ਹਮਦਰਦੀਆਂ ਸਾਡੇ ਗੁਆਂਢ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਨੇ, ਉਹਨਾਂ ਦੇ ਸੰਘਰਸ਼ੀ ਯੋਧਿਆਂ ਨਾਲ ਨੇ, ਜਿਨ੍ਹਾਂ ਨੇ ਲਗਾਤਾਰਤਾ ਦੇ ਨਾਲ ਬਹਾਦਰੀ ਦਾ ਸਬੂਤ ਦਿੰਦੇ ਆ ਇੰਡੀਅਨ ਸਟੇਟ ਨੂੰ ਡਿਫੈਂਸ ਦਿੱਤੀ ਹੈ। ਸਾਡੀਆਂ ਹਮਦਰਦੀਆਂ ਨਾਰਥ ਈਸਟ ਦੇ ਮਨੀਪੁਰ ਦੇ ਉਹਨਾਂ ਬਹਾਦਰ ਲੋਕਾਂ ਨਾਲ ਨੇ, ਜਿਨ੍ਹਾਂ ਨੇ ਪਿਛਲੇ 3 ਸਾਲ ਤੋਂ ਅਮਿਤ ਸ਼ਾਹ ਦੀ ਸਰਕਾਰ ਦੇ ਗੋਡੇ ਲਵਾਏ ਹੋਏ ਨੇ। ਸਾਡੀਆਂ ਹਮਦਰਦੀਆਂ ਨਾਗਾਲੈਂਡ ਦੇ ਬਹਾਦਰ ਨਾਗਿਆਂ ਨਾਲ ਨੇ, ਜਿਹੜੇ ਪੂਰੀ ਬਹਾਦਰੀ ਦੇ ਨਾਲ 47 ਤੋਂ ਇੱਕਦਮ ਬਾਅਦ ਹੀ ਉਹਨਾਂ ਨੇ ਚੈਲੰਜ ਕਰਨਾ ਸ਼ੁਰੂ ਕੀਤਾ ਸੀ। ਸਾਡੀਆਂ ਹਮਦਰਦੀਆਂ ਭਾਰਤ ਭਰ ਦੇ ਨਕਸ਼ੇ ਅੰਦਰ ਕੈਦ ਉਹ ਦਲਿਤ ਸਮਾਜ, ਜਿਹੜਾ ਬਹੁਤ ਵਾਰ ਇਹਨਾਂ ਬ੍ਰਾਹਮਣਵਾਦੀਆਂ ਦੇ ਹੱਕ 'ਚ ਭੁਗਤ ਜਾਂਦਾ ਹੈ। ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਉਹਨਾਂ ਨੂੰ ਕੌਣ ਵਰਤ ਰਿਹਾ, ਪਰ ਉਹਨਾਂ ਦੇ ਵਿੱਚ ਵੀ ਉਹ ਵਣਜਾਰੇ ਸਿੱਖ ਹੋਣ, ਸਿਕਲੀਗਰ ਸਿੱਖ ਹੋਣ, ਸਧਾਰਨ ਦਲਿਤ ਜਿਹੜੇ ਨੇ, ਉਹਨਾਂ ਦੇ ਨਾਲ ਵੀ ਸਾਡੀਆਂ ਹਮਦਰਦੀਆਂ ਨੇ, ਕਿਉਂਕਿ ਸਿੱਖੀ ਦੀ ਸਟਰੈਂਥ ਉੱਥੇ ਲਾਈ ਕਰਦੀ ਹੈ। ਗੁਰੂ ਨਾਨਕ ਪਾਤਸ਼ਾਹ ਦਾ ਇਹ ਫਰਮਾਨ ਹੈ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ਿਸ਼। ਤੇ 10ਵੇਂ ਪਾਤਸ਼ਾਹ ਨੇ ਉਹਨਾਂ ਨੂੰ ਹੀ ਨਵਾਜਿਆ, ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ। ਸਾਡਾ ਸਟਰਗਲ, ਅਸੀਂ ਭਾਰਤ ਦੇ 20 ਕਰੋੜ ਤੋਂ ਜ਼ਿਆਦਾ ਮੁਸਲਮਾਨ, 20 ਮਿਲੀਅਨ ਤੋਂ ਜ਼ਿਆਦਾ ਈਸਾਈ, ਦਲਿਤ, ਇਹਨਾਂ ਸਾਰਿਆਂ ਦੇ ਨੈਚੁਰਲ ਲੀਡਰ ਹੈ। ਖਾਲਸੇ ਦਾ ਮਤਲਬ ਹੀ ਲੀਡ ਕਰਨਾ ਹੈ। ਇਹ ਜੰਤਰ ਮੰਤਰ ਨੇ ਵੀ ਦੱਸਿਆ ਹੈ, ਇਹ 18ਵੀਂ ਸਦੀ ਦੇ ਇਤਿਹਾਸ ਨੇ ਵੀ ਦੱਸਿਆ ਹੈ, ਇਹ ਬ੍ਰਿਟਿਸ਼ ਫਰੰਗੀਆਂ ਦੇ ਖਿਲਾਫ ਸਾਡੀ ਸਟਰਗਲ ਨੇ ਵੀ ਦੱਸਿਆ। ਸੋ ਦਿਲਗੀਰੀ, ਉਦਾਸੀ, ਢਹਿੰਦੀ ਕਲਾ ਇਹ ਸਿੱਖੀ ਦੇ ਲਫ਼ਜ਼ ਨਹੀਂ ਨੇ। ਅਸੀਂ ਚੜ੍ਹਦੀ ਕਲਾ 'ਚ ਰਹਿਣ ਵਾਲੇ, ਚੜ੍ਹਦੀ ਕਲਾ 'ਚ ਵਿਚਰਨ ਵਾਲੀ ਕੌਮ ਹੈ। ਮੈਂ ਕਨਕਲੂਡ ਕਰਾਂ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦੇ ਇਹਨਾਂ ਲਫ਼ਜ਼ਾਂ ਦੇ ਨਾਲ ਕਿ ਅਲਟੀਮੇਟਲੀ ਸਾਡਾ ਫੇਥ ਗੁਰੂ ਦੇ ਉੱਤੇ ਅਡਿੱਗ ਹੋਣਾ ਚਾਹੀਦਾ ਹੈ। ਜਦੋਂ ਮਹਿਬੂਬ ਸਾਹਿਬ ਕਹਿੰਦੇ ਨੇ, ਬੇਪਤ ਹੋਈਆਂ ਕੌਮਾਂ ਦੇ ਘਰ ਦੂਰ ਫਰੇਬੀ ਧਰ ਤੇ, ਬਦ ਨਸੀਬ ਪੈਰਾਂ ਦੇ ਹੇਠਾਂ ਖਾਕ ਵਿਸ਼ਾਲੀ ਗਰਕੇ, ਮੂੰਹ ਜ਼ੋਰ ਸਮਾਂ ਨਾ ਕੌਮੇ, ਮੇਟ ਸਕੇਗਾ ਤੈਨੂੰ ਆਪਣੀ ਪਤ ਪਛਾਣ ਲਵੇਂ, ਜੇ ਲੜ ਮਾਹੀ ਦਾ ਫੜ ਕੇ। ਸਤਿਗੁਰੂ ਰਹਿਮਤ ਕਰਨ। ਕਨਕਲੂਜਨ ਦੇ ਵਿੱਚ 5 ਬੁਲੰਦ ਨਾਰੇ ਖਾਲਿਸਤਾਨ ਦੇ। ਅਕਾਲ ਤਖਤ ਨੂੰ ਖੰਡਰਾਤ ਬਣਾਉਣ ਵਾਲੇ ਸਮਝਦੇ ਸੀ ਕਿ ਅਸੀਂ ਇਹਨਾਂ ਦਾ ਤਖਤ ਤੋੜ ਦਿੱਤਾ, ਹਜ਼ਾਰਾਂ ਇਹਨਾਂ ਦੇ ਨੌਜਵਾਨ ਮਾਰ ਦਿੱਤੇ ਨੇ, ਪੰਜਾਬ ਨੂੰ ਇੱਕ ਜੇਲ੍ਹ ਖਾਨਾ ਬਣਾ ਦਿੱਤਾ ਹੈ। ਔਰ ਦਿੱਲੀ ਦੇ ਗਲਿਆਰਿਆਂ ਦੇ ਵਿੱਚ, ਪਾਰਲੀਮੈਂਟ ਦੇ ਗਲਿਆਰਿਆਂ 'ਚ ਇਹਨਾਂ ਦੇ MP ਮਜ਼ਾਕ ਕਰਦੇ ਸੀ ਕਿ ਸਿੱਖ ਤਾਂ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਪਰ ਇਹਨਾਂ ਨੂੰ ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਪਰ ਅੱਜ 42 ਸਾਲ ਬਾਅਦ 13,000 ਕਿਲੋਮੀਟਰ ਦੂਰ ਵਾਸ਼ਿੰਗਟਨ ਐਮਬੈਸੀ ਦੇ ਬਾਹਰ ਇਹ ਸਾਡੇ ਉਤਸ਼ਾਹੀ ਨੌਜਵਾਨ, ਸਾਡੀਆਂ ਭੈਣਾਂ ਨੇ ਵੀ ਜੁਆਇਨ ਕੀਤਾ ਹੈ, ਆ ਕੇ ਇਹ ਮੈਸੇਜ ਦੇ ਰਹੇ ਨੇ, ਜਿਹੜਾ ਮੈਸੇਜ ਸਾਡੇ ਯੋਧਿਆਂ ਨੇ ਦਿੱਤਾ। ਅਕਾਲ ਤਖਤ ਤੋਂ ਆਈ ਆਵਾਜ਼ ਖਾਲਿਸਤਾਨ ਖਾਲਿਸਤਾਨ, 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 ਅਕਾਲ ਤਖਤ ਤੋਂ ਆਈ ਆਵਾਜ਼ ਖਾਲਿਸਤਾਨ ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ